ਸੁਲਤਾਨ ਸਾਰੰਗ ਗੱਖੜ ਕਿਹੜਾ ਇੱਥੇ ਦਾ ਮੁਕਾਮੀ ਸੀ? ਉਹ ਵੀ ਤੇ ਬਾਹਰੋਂ ਆਇਆ ਸੀ। ਦੇਖੋ ਨਾ, ਉਹਦੇ ਅੱਬੇ ਦਾ ਨਾਂ ਤਤਾਰ ਖਾਨ ਸੀ, ਤੇ ਤਤਾਰੀ ਆ ਜਿਹੜੇ ਇਹ ਤੇ ਮੰਗੋਲ ਆ, ਤੇ ਇਹ ਆਏ ਆ ਹਮਾਯੂੰ ਦੇ ਨਾਲ। ਇਹ ਕਿਹੜਾ ਪਹਿਲੇ ਦਾ ਇੱਥੇ ਸੀ? ਇਹ ਕਿਹੜਾ ਇੱਥੇ ਦੀ ਮੁਕਾਮੀ ਕੌਮ ਸੀ? ਇਹ ਵੀ ਤੇ ਬਾਹਰੋਂ ਆਏ ਸੀ ਨਾ। ਜੇ ਤੁਸੀਂ ਸ਼ੇਰ ਸ਼ਾਹ ਸੂਰੀ ਦਾ ਤੇ ਨਸੀਰੁੱਦੀਨ ਹਮਾਯੂੰ ਦਾ ਕਹਿੰਦੇ ਹੋ ਬਾਹਰੋਂ ਆਏ ਸੀ, ਤੇ ਫਿਰ ਸੁਲਤਾਨ ਸਾਰੰਗ ਗੱਖੜ ਹੁਣੀ ਵੀ ਤਾਂ ਬਾਹਰੋਂ ਆਏ ਸੀ। ਸਗੋਂ ਜਿਹੜਾ ਸ਼ੇਰ ਸ਼ਾਹ ਸੂਰੀ ਆ ਉਹ ਤੇ ਜ਼ਿਆਦਾ ਇੱਥੇ ਦਾ ਮੁਕਾਮੀ ਬਣਦਾ, ਕਿਉਂਕਿ ਉਹ ਜੰਮਪਲ ਬਿਹਾਰ ਦੀ ਸੀ, ਇਹ ਤੇ ਆਇਆ ਹੀ ਬਾਹਰੋਂ ਸੀ। ਇਹ ਹੈ ਉਹ ਇਤਰਾਜ਼ ਜਿਹੜਾ ਚੱਕਿਆ ਜਾ ਰਿਹਾ ਸੁਲਤਾਨ ਸਾਰੰਗ ਗੱਖੜ ਦੇ ਬਾਰੇ 'ਚ। ਤੇ ਕਰਨ ਵਾਲੇ ਕੌਣ ਆ? ਸਾਡੇ ਬੜੇ ਅੱਛੇ ਲਿਖਾਰੀ ਦੋਸਤ, ਜਿਨ੍ਹਾਂ ਦੀਆਂ ਲਿਖਤਾਂ ਮੈਂ ਆਪ ਕਈ ਵਾਰੀ ਬੜੇ ਅੱਛੇ ਸ਼ੌਕ ਨਾਲ ਪੜ੍ਹਦਾ, ਜਿਨ੍ਹਾਂ 'ਚ ਸਾਡੇ ਇੱਕ ਮੁਹਤਰਮ ਅਬੂ ਬਕਰ ਕਦੂਸੀ ਸਾਹਿਬ ਵੀ ਸ਼ਾਮਲ ਆ, ਇੱਕ ਹੋਰ ਕੋਈ ਮੁੰਡਾ ਹੰਜ਼ਲਾ ਜਿਹਾ ਉਹ ਵੀ ਆ, ਤੇ ਹੋਰ ਵੀ ਇੱਦਾਂ ਦੇ ਲੋਕ। ਅੱਛਾ, ਮਜ਼ੇ ਦੀ ਗੱਲ ਇਹ ਆ, ਇਹ ਜਿਹੜੇ ਲੋਕਾਂ ਦੇ ਮੈਂ ਤਹਿਰੀਰਾਂ ਦਾ ਜਵਾਬ ਦੇਣ ਲੱਗਾ ਅੱਜ, ਜਵਾਬ ਨਹੀਂ ਤਸੀਹ ਕਰਨ ਲੱਗਾ, ਔਰ ਕਿਉਂਕਿ ਅਕਸਰ ਅਹਿਲੇ ਇਲਮ ਬਾਜ਼ ਔਕਾਤ ਮੁਗਾਲਤਾ ਵੀ ਖਾ ਜਾਂਦੇ ਆ ਕਈ ਵਾਰੀ ਗੱਲਾਂ ਤੋਂ, ਤੇ ਉਹਨਾਂ ਨੂੰ ਆਪਣੀ ਫਿਰ ਤਸੀਹ ਕਰ ਲੈਣੀ ਚਾਹੀਦੀ ਆ। ਇਹ ਦੋਵੇਂ ਲਾਹੌਰ ਦੇ ਹੀ ਆ, ਪੰਜਾਬੀ ਆ, ਪੰਜਾਬੀ ਬੋਲਣ ਵਾਲੇ ਆ, ਦੋਵੇਂ ਪੰਜਾਬੀ ਵੀ ਆ, ਲਾਹੌਰੀਏ ਵੀ ਆ, ਪਾਕਿਸਤਾਨੀ ਵੀ ਆ, ਤੇ ਨਾਲ ਦੀ ਨਾਲ ਦੋਵੇਂ ਮੁਸਲਮਾਨ ਵੀ ਆ, ਤੇ ਦੋਵੇਂ ਇੱਕੋ ਹੀ ਮਸਲਕ ਦੇ ਆ, ਦੋਵੇਂ ਗੈਰ ਮੁਕੱਲਦ ਆ, ਔਰ ਦੋਵੇਂ ਅੱਛੇ ਲਿਖਾਰੀ ਵੀ ਆ। ਯਾਨੀ ਇਹਨਾਂ ਦੀਆਂ ਸਾਰੀਆਂ ਖੂਬੀਆਂ ਆਪਸ 'ਚ ਮਿਲਦੀਆਂ। ਬਰਾਦਰੀ ਦਾ ਮੈਨੂੰ ਕੋਈ ਨਹੀਂ ਪਤਾ ਕਿ ਕਿਹੜੀ ਬਰਾਦਰੀ ਦੇ, ਹੋ ਸਕਦਾ ਉਹ ਵੀ ਇੱਕ ਹੀ ਹੋਵੇ। ਬਹਰਹਾਲ ਬਾਕੀ ਸਾਰਾ ਇੱਕੋ ਸੋਚ ਦੇ ਮਾਲਕ ਆ, ਔਰ ਆਪਣੇ ਆਪ ਨੂੰ ਪੰਜਾਬੀ ਵੀ ਕਹਿੰਦੇ ਆ। ਤੇ ਉਹਨਾਂ ਦਾ ਇਤਰਾਜ਼ ਸੀ, ਤੇ ਉਹਦੇ ਉੱਤੇ ਮੈਂ ਸਿੰਪਲ ਜਿਹਾ ਜਵਾਬ ਦੇ ਦਿੰਦਾ, ਤਾਂ ਕਿ ਸਾਡੇ ਇਹ ਮੁਹਤਰਮ ਬਜ਼ੁਰਗ ਆ, ਜਿਹੜੇ ਭਾਈ ਆ ਸਾਡੇ, ਇਹਨਾਂ ਨੂੰ ਗਲਤੀ ਜਿਹੜੀ ਲੱਗੀ ਆ, ਜਿਹੜਾ ਮੁਗਾਲਤਾ ਲੱਗਿਆ, ਉਹ ਦੂਰ ਹੋ ਜਾਵੇ, ਤਾਂ ਕਿ ਆਪਣੀਆਂ ਤਹਿਰੀਰਾਂ 'ਚੋਂ ਇਹਨੂੰ ਦੂਰ ਕਰ ਦੇਣ। ਸਭ ਤੋਂ ਪਹਿਲੇ ਅਸੀਂ ਤਤਾਰ ਖਾਨ ਵੱਲ ਵੀ ਬਾਅਦ 'ਚ ਆਉਂਦੇ ਹਾਂ, ਪਹਿਲੇ ਆ ਜਾਂਦੇ ਹਾਂ ਅਸੀਂ ਸਾਰੰਗ ਵੱਲ। ਸਾਰੰਗ ਜਿਹੜਾ ਅੱਖਰ ਹੈ, ਸਾਰੰਗ ਜਿਹੜਾ ਨਾਂ ਹੈ, ਇਹ ਕਿੱਥੇ ਦਾ ਹੈ ਤੇ ਕਦੋਂ ਦਾ ਹੈ? ਸਾਰੰਗ ਲਫ਼ਜ਼ ਆ ਜਿਹੜਾ ਇਹ ਖਾਲਿਸਤਾਨ ਦੇਸੀ ਸੰਸਕ੍ਰਿਤ ਦਾ ਲਫ਼ਜ਼ ਆ। ਸਾਰੰਗ ਕੋਈ ਬਾਹਰੋਂ ਲਫ਼ਜ਼ ਨਹੀਂ ਆਇਆ, ਮੁਕਾਮੀ ਸੰਸਕ੍ਰਿਤ ਦਾ ਲਫ਼ਜ਼ ਆ। ਤੇ 4ਵੀਂ ਸਦੀ ਦੀ ਇੱਕ ਲੁਗਤ ਹੈ ਸੰਸਕ੍ਰਿਤ ਦੀ, ਅਮਰਕੋਸ਼ ਉਹਦਾ ਨਾਂ ਹੈ, ਤੇ ਉਹਦੇ ਵਿੱਚ ਸਾਰੰਗ ਦਾ ਜਿਹੜਾ ਮਤਲਬ ਦੱਸਿਆ ਗਿਆ, ਉਹ 'ਚ ਰਾਜਹੰਸ ਵੀ ਆ, ਉਹ 'ਚ ਮੋਰ ਵੀ ਆ, ਯਾਨੀ ਸੰਸਕ੍ਰਿਤ ਦਾ ਜਿਹੜਾ ਇਹ ਖਾਲਿਸਤਾਨ ਲਫ਼ਜ਼ ਹੈ। ਤੇ ਦੂਜੇ ਪਾਸੇ ਜਿਹੜਾ ਸਾਡਾ ਮੌਂਟੀਅਰ ਵਿਲੀਅਮਸ ਆ, ਉਹਦੀ ਇੱਕ ਸੰਸਕ੍ਰਿਤ ਇੰਗਲਿਸ਼ ਡਿਕਸ਼ਨਰੀ ਹੈ, ਉਹਦੇ ਵਿੱਚ ਸਾਰੰਗ ਦਾ ਮਤਲਬ ਜਿਹੜਾ ਹੈ ਸਾਰੰਗ ਦਾ, ਉਹਨੇ ਪੀਕੌਕ, ਕਲਰ ਆਫ ਪੀਕੌਕ ਦੱਸਿਆ ਹੋਇਆ। ਇਹ ਤੇ ਹੋ ਗਈ ਇੱਕ ਗੱਲ। ਹੁਣ ਦੂਜੀ ਗੱਲ ਇਹ ਹੈ ਕਿ ਇਹ ਨਾਮ ਜਿਹੜਾ ਵਾ ਸਾਰੰਗ ਨੇ, ਸੁਲਤਾਨ ਸਾਰੰਗ ਦੇ ਆਉਣ ਨਾਲ ਇੱਥੇ ਨਹੀਂ ਆਇਆ, ਉਹ ਤੋਂ ਪਹਿਲੇ ਵੀ ਬਹੁਤ ਪੁਰਾਣਾ ਨਾਂ ਸੀ। ਇੱਥੇ ਦੇ ਮੁਕਾਮੀ ਜਿਹੜੇ ਰਾਜਪੂਤ ਰਾਜੇ ਸੀਗੇ, ਉਹ ਵੀ ਇਹ ਨਾਮ ਵਰਤਦੇ ਰਹੇ ਆ, ਔਰ ਕਈ ਲਿਖਾਰੀ ਜਿਹੜੇ ਸੀਗੇ ਬੜੇ ਵੱਡੇ ਵੱਡੇ, ਉਹਨਾਂ ਦਾ ਵੀ ਇਹ ਨਾਮ ਰਿਹਾ ਵਾ। ਸਾਰੰਗ ਦਿਓ, ਤੁਸੀਂ ਇੱਕ ਸੁਣਿਆ ਹੋਏਗਾ ਨਾਮ, 13ਵੀਂ ਸਦੀ ਦਾ ਲਿਖਾਰੀ ਆ, ਤੇ ਉਹਨੇ ਇੱਕ ਬੜੀ ਵੱਡੀ ਕਿਤਾਬ ਮੂਸੀਕੀ ਦੀ ਲਿਖੀ ਸੀ, ਜਿਹਨੂੰ ਸੰਗੀਤ ਰਤਨਾਕਰ ਕਿਹਾ ਜਾਂਦਾ ਵਾ, ਨਾਮ ਆ ਉਹਦਾ, ਤੇ ਉਹ ਵੀ ਇੱਥੇ ਇੱਕ ਬੜਾ ਵੱਡਾ ਨਾਮ ਸੀਗਾ। ਅੱਛਾ, ਫਿਰ ਅੱਗੇ ਚੱਲੀਏ ਤੇ 14ਵੀਂ ਸਦੀ ਦੇ ਵਿੱਚ ਹੀ ਇੱਕ ਹੋਰ ਬਹੁਤ ਵੱਡਾ ਆਲਮ ਜਿਹੜਾ ਸੀ ਕੀਮੀਆ ਦਾ, ਸਾਰੰਗ ਨਾਂ ਦਾ, ਉਹ ਵੀ ਹੋਇਆ ਵਾ, ਜਿਹਦੀਆਂ ਕਿਤਾਬਾਂ ਬੜੀਆਂ ਮਸ਼ਹੂਰ ਆ। ਤੇ ਜੇ ਰਾਜੇ ਨਾਲ ਚਲੇ ਜਾਈਏ ਤੇ ਰਾਓ ਸਾਰੰਗ ਬੜਾ ਮਸ਼ਹੂਰ ਰਾਜਾ ਹੋਇਆ ਵਾ। ਯਾਨੀ ਇਹ ਸਾਰੇ ਉਹ ਨਾਮ ਮੈਂ ਦੱਸ ਰਿਹਾ, ਉਹ ਜਿਹੜੇ ਬਹੁਤ ਪਹਿਲੇ ਦੇ ਆ। ਇੱਕ ਤੇ ਸਾਰੰਗ ਲਫ਼ਜ਼ ਸੰਸਕ੍ਰਿਤ ਦਾ, ਦੂਜੀ ਗੱਲ ਇਸ ਤੋਂ ਪਹਿਲੇ ਸਾਰੰਗ ਨਾਂ ਦੇ ਕਈ ਆਲਮ ਹੋ ਚੁੱਕੇ, ਕਈ ਰਾਜੇ ਹੋ ਚੁੱਕੇ। ਇਸ ਲਈ ਜਿਹੜਾ ਲਫ਼ਜ਼, ਜਿਹੜਾ ਅੱਖਰ ਖਾਲਿਸਤਾਨ ਮੁਕਾਮੀ ਹੋਵੇ, ਜਿਹੜਾ ਬੰਦਾ ਬਾਹਰੋਂ ਆਉਂਦਾ ਵਾ, ਅਸੀਂ ਅੱਜ ਤਾਈਂ ਜਿਹੜੇ ਇੱਥੇ ਸਾਡੇ ਸਾਦਾਤ ਬਾਹਰੋਂ ਆਏ ਹੋਏ ਆ, ਜਿਹੜੇ ਹੋਰ ਕੁਛ ਕੌਮਾਂ ਬਾਹਰੋਂ ਆਈਆਂ ਹੋਈਆਂ, ਉਹ ਆਪਣੇ ਨਾਮ ਜਿਹੜੇ ਆ ਅੱਜ ਤਾਈਂ ਉਹੀ ਅਰਬੀ ਤੇ ਫਾਰਸੀ ਰੱਖਦੇ ਆ, ਮੁਕਾਮੀ ਨਾਮ ਉਹ ਨਹੀਂ ਰੱਖਦੇ। ਮੁਕਾਮੀ ਨਾਮ ਉਹੀ ਬੰਦਾ ਰੱਖੇਗਾ, ਔਰ ਮੁਕਾਮੀ ਵੀ ਐਸੇ ਪੱਕੇ ਪੀੜੇ ਮੁਕਾਮੀ ਜਿਹੜੇ ਸਦੀਆਂ ਪੁਰਾਣੇ ਹੋਣ, ਤੇ ਜਿਨ੍ਹਾਂ ਦਾ ਇਸਲਾਮ ਨਾਲ ਵੀ ਤਲਕ ਨਾ ਹੋਵੇ। ਸੁਲਤਾਨ ਸਾਰੰਗ ਜ਼ਾਹਿਰ ਮੁਸਲਮਾਨ ਸੀ, ਪਰ ਉਹਨਾਂ ਨੇ ਜਿਹੜਾ ਨਾਂ ਸੀ ਉਹਦਾ, ਉਹ ਮੁਕਾਮੀ ਨਾਮ ਸੀ। ਜ਼ਾਹਿਰ ਨਾਂ ਜਿਹੜੇ ਹੁੰਦੇ ਆ ਧਰਤੀ ਦੇ ਹੁੰਦੇ ਆ, ਉਹ ਹਿੰਦੂ ਜਾਂ ਮੁਸਲਮ ਨਾਮ ਨਹੀਂ ਹੁੰਦੇ, ਸਿਵਾਏ ਇਸ ਤੋਂ ਕਿ ਜਿਹੜੇ ਮਜ਼ਹਬ ਦੇ ਨਾਲ ਰਿਲੇਟ ਕਰਕੇ ਰੱਖੇ ਜਾਣ। ਜਿਵੇਂ ਕਿਸੇ ਦੇ ਨਾਮ ਦੇ ਵਿੱਚ ਰਾਮ ਆਏਗਾ, ਤੇ ਉਹ ਯਕੀਨਨ ਪਤਾ ਲੱਗ ਜਾਏਗਾ ਕਿ ਇਹ ਹਿੰਦੂ ਮਜ਼ਹਬ ਨਾਲ ਇਹਦਾ ਤਲਕ ਹੈ। ਤੇ ਮਜ਼ਹਬ ਤੋਂ ਹਟ ਕੇ ਜਿਹੜੇ ਨਾਮ ਹੁੰਦੇ ਆ, ਰੂਟੀਨ 'ਚ ਜਿਹੜੇ ਹੁੰਦੇ ਆ, ਉਹ ਧਰਤੀ ਦੇ ਨਾਮ ਹੁੰਦੇ ਆ, ਤੇ ਉਹਨਾਂ ਦਾ ਮਜ਼ਹਬ ਦੇ ਨਾਲ ਤਲਕ ਨਹੀਂ ਹੁੰਦਾ। ਤੇ ਖਾਲਿਸਤਾਨ ਫਿਰ ਉਹ ਅਲਫਾਜ਼ ਜਿਹੜੇ ਕਿਸੇ ਦੂਜੀ ਜ਼ੁਬਾਨ ਦੇ ਹੋਣ, ਜਿਹੜੇ ਮਕਾਮੀ ਜ਼ੁਬਾਨ ਦੇ ਹੋਣ, ਉਹਨਾਂ ਨੂੰ ਕਦੀ ਵੀ ਬਾਹਰੋਂ ਆਉਣ ਵਾਲਾ ਹਮਲਾਵਰ ਆ ਜਿਹੜਾ, ਜਾਂ ਬਾਹਰੋਂ ਆ ਕੇ ਉੱਥੇ ਵਸਣ ਵਾਲਾ, ਇੰਨੀ ਛੇਤੀ ਕਬੂਲ ਨਹੀਂ ਕਰਦਾ। ਤੇ ਮਕਾਮੀ ਨਾਮ ਜਿਹੜੇ ਹੁੰਦੇ ਆ, ਉਹ ਇੰਨੀ ਛੇਤੀ ਤਬਦੀਲ ਨਹੀਂ ਹੁੰਦੇ। ਜਿਹੜਾ ਬਾਹਰੋਂ ਆਉਂਦਾ ਉਹਦਾ ਨਾਮ ਆਪਣਾ ਹੁੰਦਾ, ਬੜਾ ਤਵੀਲ ਟਾਈਮ ਲੱਗਦਾ ਵਾ ਚੇਂਜ ਹੁੰਦੇ ਹੁੰਦੇ ਹੁੰਦੇ।
ਹੁਣ ਤੁਸੀਂ ਦੇਖੋ, ਹੁਣ ਪੰਜਾਬ ਦੇ ਵਿੱਚ ਕੋਈ ਮੁਸਲਮਾਨ ਵੀ ਜਿਹੜਾ ਵਾ ਕੋਈ ਸੰਸਕ੍ਰਿਤ ਨਾਵਾਂ ਵਾਲਾ ਨਹੀਂ ਲੱਭੇਗਾ ਸਾਨੂੰ, ਕੋਈ ਮਕਾਮੀ ਨਾਵਾਂ ਵਾਲਾ ਬਹੁਤ ਕੋਈ ਸ਼ਾਜ਼ੋ ਨਾਦਰ ਸ਼ਾਇਦ ਲੱਭ ਜਾਵੇ। ਉਹਦੀ ਵਜ੍ਹਾ ਇਹੀ ਆ ਕਿ ਟਾਈਮ ਲੱਗਦਾ ਹੁੰਦਾ ਵਾ ਚੇਂਜ ਹੁੰਦੇ ਹੁੰਦੇ, ਤਬਦੀਲੀ ਆਉਂਦੇ ਆਉਂਦੇ। ਅਤੇ ਇੱਕ ਤਾਂ ਜਿਹੜਾ ਸਾਰੰਗ ਲਫ਼ਜ਼ ਆ ਉਹ ਵਾਜ਼ੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹ ਇਸ ਧਰਤੀ ਦਾ ਮੁਕਾਮੀ ਲਫ਼ਜ਼ ਆ ਔਰ ਸਦੀਆਂ ਪੁਰਾਣਾ ਲਫ਼ਜ਼ ਆ। ਔਰ ਬਾਹਰੋਂ ਆਉਣ ਵਾਲਾ ਜਿਹੜਾ ਬਾਹਰੋਂ ਖਾਸ ਕਰ ਜਿਹੜਾ ਆਉਂਦਾ ਹੀ ਬਾਹਰੋਂ ਆ, ਇੱਕ ਹੈਗੀਆਂ ਉਹ ਕੌਮਾਂ ਜਿਹੜੀਆਂ ਇੱਥੋਂ ਮੁਸਲਮਾਨ ਹੋਈਆਂ, ਜਿਵੇਂ ਅਸੀਂ ਸਾਰੇ ਇੱਥੋਂ ਮੁਸਲਮਾਨ ਹੋਏ ਹਾਂ। ਇੱਕ ਹੈਗੇ ਜਿਹੜੇ ਬਾਹਰੋਂ ਆਏ, ਜਿਵੇਂ ਮੁਗਲ ਵੀ ਸੀ, ਜਿਵੇਂ ਸਾਦਾਤ ਵੀ ਆ, ਜਿਵੇਂ ਅਫਗਾਨ ਵੀ ਆ। ਉਹ ਮੁਕਾਮੀ ਨਾਮ ਇੰਨੀ ਛੇਤੀ ਕਦੀ ਵੀ ਅਡਾਪਟ ਨਹੀਂ ਕਰਨਗੇ। ਅਤੇ ਇਸ ਲਈ ਪਹਿਲੀ ਗੱਲ ਤਾਂ ਇਹ ਕਿ ਸਾਰੰਗ ਮੁਕਾਮੀ ਸੀ, ਉਹ ਬਾਹਰੋਂ ਨਹੀਂ ਸੀ ਆਇਆ। ਹੁਣ ਆਉਂਦੇ ਆ ਤਾਤਾਰ ਖਾਨ ਨਾਲ, ਸੁਲਤਾਨ ਸਾਰੰਗ ਦੇ ਵਾਲਦ। ਹੁਣ ਜਿਨ੍ਹਾਂ ਦੇ ਨਾਂ ਦੀ ਵਜ੍ਹਾ ਤੋਂ ਸਾਡੇ ਬਹੁਤ ਸਾਰੇ ਦੋਸਤਾਂ ਨੂੰ ਇਹ ਭੁਲੇਖਾ ਪੈ ਗਿਆ ਕਿ ਸ਼ਾਇਦ ਇਹ ਮੰਗੋਲ ਸੀ, ਕਿਉਂਕਿ ਤਾਤਾਰੀ ਜਿਹੜੇ ਆ ਤਾਤਾਰ ਖਾਨ ਦੇ ਹਵਾਲੇ ਨਾਲ ਬਹੁਤ ਮਸ਼ਹੂਰ ਆ। ਰਸ਼ੀਆ ਦੇ ਵਿੱਚ ਜਿਹੜੇ ਮੁਸਲਮਾਨ ਹੋਏ ਸੀਗੇ ਮੰਗੋਲ, ਉਹ ਤਾਤਾਰੀ, ਉਹਨਾਂ ਨੂੰ ਹਾਲੇ ਤਾਈਂ ਤਾਤਾਰੀ ਕਹਿੰਦੇ ਆ, ਬਲਕਿ ਉੱਥੇ ਮੁਸਲਮਾਨਾਂ ਨੂੰ ਵੀ ਤਾਤਾਰੀ ਕਿਹਾ ਜਾਂਦਾ ਕਿ ਰੂਸੀ ਤਾਤਾਰੀ, ਯਾਨੀ ਮਤਲਬ ਈਸਾਈ ਮੁਸਲਿਮ। ਅਤੇ ਉਹ ਤਾਤਾਰੀ ਉਸ ਹਵਾਲੇ ਨਾਲ ਬਹੁਤ ਮਸ਼ਹੂਰ ਆ। ਤਾਤਾਰੀ ਕੌਮਾਂ ਬਹੁਤ ਜ਼ਿਆਦਾ ਮਸ਼ਹੂਰ ਆ, ਖਾਸ ਕਰ ਸੈਂਟਰਲ ਏਸ਼ੀਆ ਵਾਲਾ ਜਿਹੜਾ ਹੈ ਖਿੱਤਾ ਸਾਰਾ, ਅਤੇ ਉਹ ਪੂਰੇ ਦਾ ਪੂਰਾ ਤਾਤਾਰੀ ਹਵਾਲੇ ਦੇ ਨਾਲ ਜਾਣਿਆ ਜਾਂਦਾ, ਕਿਉਂਕਿ ਜੋ ਮੰਗੋਲ ਮੁਸਲਮਾਨ ਹੋਏ ਸੀਗੇ ਅਤੇ ਉਹਨਾਂ ਦਾ ਫਿਰ ਅੱਗੇ ਸਾਰਾ ਖਾਨਦਾਨ ਚੱਲਦਾ ਰਿਹਾ। ਖਾਨਦਾਨ ਤੋਂ ਮੁਰਾਦ ਇਹ ਹੁੰਦਾ ਕਿ ਪੂਰਾ ਟਰਾਈਬ ਇੱਕ ਖਾਨਦਾਨ ਤੱਕ ਸ਼ਾਇਦ ਐਡਾ ਨਾ ਫੈਲ ਸਕੇ ਕਿ ਜਿੰਨੀ ਵੱਡੀ ਗਿਣਤੀ 'ਚ ਉਹ ਹੈਗੇ ਆ। ਅਤੇ ਤਾਤਾਰ ਖਾਨ ਦੇ ਨਾਮ ਤੋਂ ਇਹਨਾਂ ਨੂੰ ਭੁਲੇਖਾ ਪੈ ਗਿਆ। ਹੁਣ ਤਾਤਾਰ ਜਿਹੜਾ ਲਫ਼ਜ਼ ਹੈ ਇਹ ਵੀ ਖਾਲਿਸਤਾਨ ਮੁਕਾਮੀ ਲਫ਼ਜ਼ ਹੈ, ਬਾਹਰ ਦਾ ਲਫ਼ਜ਼ ਨਹੀਂ ਹੈ। ਇਹ ਬਿਲਕੁਲ ਮੈਂ ਕਲੀਅਰ ਗੱਲ ਕਰ ਦਵਾਂ ਕਿ ਤਾਤਾਰ ਲਫ਼ਜ਼ ਮੁਕਾਮੀ ਆ। ਔਰ ਸਾਡੇ ਹਾਲੇ ਵੀ ਤੁਸੀਂ ਹਿਮਾਚਲ ਵੱਲ ਜੰਮੂ ਵਾਲੇ ਪਾਸੇ ਚਲੇ ਜਾਓ ਅਤੇ ਉੱਥੇ ਤਾਤਾਰੂ, ਉਹ ਪਹਾੜ ਦੀ ਉਸ ਚੋਟੀ ਨੂੰ ਕਿਹਾ ਜਾਂਦਾ ਜਿਹਦੇ ਉੱਤੇ ਬਰਫ਼ ਪੈਣ ਤੋਂ ਬਾਅਦ, ਬਰਫ਼ ਪਿਘਲਣ ਤੋਂ ਬਾਅਦ ਪਹਿਲੀ ਵਾਰੀ ਸਬਜ਼ਾ ਉੱਗਦਾ। ਸਮਝ ਆ ਗਈ ਗੱਲ? ਯਾਨੀ ਕਿ ਤਾਤਾਰ ਲਫ਼ਜ਼ ਖਾਲਿਸਤਾਨ ਮੁਕਾਮੀ ਆ ਔਰ ਅੱਜ ਦਾ ਨਹੀਂ, ਸਦੀਆਂ ਪੁਰਾਣਾ ਲਫ਼ਜ਼ ਆ। ਅਤੇ ਜਿਹਦੀ ਵਜ੍ਹਾ ਤੋਂ ਸਾਡੇ ਦੋਸਤਾਂ ਨੇ ਚੁੱਕ ਕੇ ਸੁਲਤਾਨ ਸਾਰੰਗ ਨੂੰ ਮੰਗੋਲਾਂ ਨਾਲ ਰਲਾਤਾ। ਅਤੇ ਇਸ ਲਈ ਦੋਸਤਾਂ ਦੇ ਅੱਗੇ ਗੁਜ਼ਾਰਿਸ਼ ਹੈ ਕਿ ਇੰਨੀ ਜਲਦੀ ਇਸ ਪਾਸੇ ਨਹੀਂ ਜਾਈਦਾ ਹੁੰਦਾ, ਥੋੜ੍ਹੀ ਜਿਹੀ ਤਹਿਕੀਕ ਕਰ ਲੈਣੀ ਚਾਹੀਦੀ ਆ, ਕਿਉਂਕਿ ਸਾਡਾ ਇੱਕ ਆਦਤ ਬਣ ਗਈ ਆ ਅੱਜ ਕੱਲ੍ਹ। ਖਾਸ ਕਰ AI ਨੇ ਕੰਮ ਬੜਾ ਖ਼ਰਾਬ ਕਰਤਾ। ਗੂਗਲ ਬਾਬਾ ਜ਼ਿੰਦਾਬਾਦ, ਕਿ ਹਰ ਬੰਦਾ ਗੂਗਲ ਕੀਤਾ, ਚੱਕਿਆ, ਅੱਛਾ ਇਹ ਹੈ ਅਤੇ ਉਹਨੂੰ ਪਾ ਦਿਓ। ਅਤੇ ਇਹ ਇੱਕ ਬੜਾ ਵੱਡਾ ਇਸ਼ੂ ਹੈ। ਤਾਤਾਰ ਵਾਲਾ ਜਿਹੜਾ ਲਫ਼ਜ਼ ਹੈ, ਤਾਤਾਰ ਲਫ਼ਜ਼ ਮੁਕਾਮੀ ਲਫ਼ਜ਼ ਆ। ਦੂਸਰੀ ਗੱਲ, ਗੱਖੜਾਂ ਦੇ ਵਿੱਚ ਤਾਤਾਰ ਨਾਂ ਜਿਹੜਾ ਰੱਖਿਆ ਜਾਂਦਾ ਸੀ, ਅਤੇ ਚਲੋ ਗੱਖੜ ਤਾਂ ਇੱਕ ਪਾਸੇ ਰਹਿ ਗਏ, ਜੰਜੂਆਂ ਦੇ ਵਿੱਚ ਵੀ ਰਾਏ ਤਾਤਾਰ ਖਾਨ ਨਾਂ ਦਾ ਇੱਕ ਬੜਾ ਵੱਡੀ ਹਸਤੀ ਗੁਜ਼ਰੀ ਆ। ਅੱਛਾ, ਰੌਲਾ ਇਹ ਹੈ ਜਿੱਥੇ ਸਾਡੇ ਦੋਸਤਾਂ ਨੂੰ ਕਨਫਿਊਜ਼ਨ ਹੋ ਰਹੀ ਹੈ, ਸਮਝ ਨਹੀਂ ਆ ਰਹੀ। ਇਹ ਉਹ ਦੌਰ ਸੀ, ਲੋਕ ਮੁਸਲਮਾਨ ਹੋਏ ਸੀ, ਹਾਲੇ ਬਹੁਤਾ ਚਿਰ ਨਹੀਂ ਸੀ ਹੋਇਆ, ਕਿਸੇ ਨੂੰ 2 ਸਦੀਆਂ ਹੋਈਆਂ ਹੋਣਗੀਆਂ, ਕਿਸੇ ਨੂੰ 3 ਸਦੀਆਂ। ਅਤੇ ਜਿਹੜਾ ਇਬਤਦਾਈ ਪੀਰੀਅਡ ਹੁੰਦਾ ਉਹਦੇ ਵਿੱਚ ਜਿਹੜੇ ਪੁਰਾਣੇ ਨਾਮ ਹੁੰਦੇ ਆ ਉਹ ਨਾਲ ਦੀ ਨਾਲ ਚੱਲ ਰਹੇ ਹੁੰਦੇ ਆ। ਉਹ ਚੱਲਦੇ ਹੌਲੀ ਹੌਲੀ ਫਿਰ ਉਹ ਨਾਮ ਜਿਹੜੇ ਆ ਮਜ਼ਹਬ ਦੇ ਨਾਲ ਰਿਲੇਟ ਹੋ ਕੇ ਤਬਦੀਲ ਹੁੰਦੇ ਆ। ਅਤੇ ਸ਼ੁਰੂ ਦੇ ਵਿੱਚ ਕਦੀ ਵੀ ਐਵੇਂ ਨਹੀਂ ਹੋਇਆ ਕਿ ਯਕਦਮ ਲੋਕਾਂ ਨੇ ਆਪਣੇ ਨਾਮ ਜਿਹੜੇ ਆ ਉਹ ਤਬਦੀਲ ਕਰ ਲਏ ਹੋਣ। ਉਹ ਪੁਰਾਣੇ ਨਾਮ ਚੱਲਦੇ ਹੁੰਦੇ ਆ, ਉਹ ਚੱਲਦੇ ਫਿਰ ਆ ਕੇ ਤਬਦੀਲ ਹੁੰਦੇ ਆ, ਅਤੇ ਇਹ ਟਾਈਮ ਲੱਗਦਾ ਥੋੜ੍ਹਾ ਜਿਹਾ। ਇਹ ਉਹ ਭੁਲੇਖਾ ਹੈ ਜਿਹੜਾ ਸਾਡੇ ਦੋਸਤਾਂ ਨੂੰ ਕੁਛ ਨੂੰ ਪਿਆ। ਮੇਰਾ ਖਿਆਲ ਆ ਗੱਲ ਤੁਹਾਡੀ ਸਮਝ ਆ ਗਈ ਹੋਏਗੀ, ਅਤੇ ਗੱਲ ਸਾਡੇ ਉਹਨਾਂ ਦੋਵਾਂ ਬਰਾਦਰ ਬਜ਼ੁਰਗਾਂ ਦੀ ਅਤੇ ਦੋਸਤਾਂ ਦੀ ਸਮਝ ਵੀ ਆ ਗਈ ਹੋਏਗੀ ਜਿਨ੍ਹਾਂ ਨੇ ਇਹਨੂੰ ਲੈ ਕੇ ਇਤਰਾਜ਼ ਕੀਤਾ। ਅਤੇ ਮੇਰੀ ਦਰਖਾਸਤ ਆ ਉਹਨਾਂ ਦੇ ਅੱਗੇ ਕਿ ਉਹ ਯਕੀਨਨ ਆਪਣੀਆਂ ਤਹਿਰੀਰਾਂ ਔਰ ਆਪਣੀ ਗੱਲਬਾਤ 'ਚ ਹੁਣ ਇਹਨੂੰ ਠੀਕ ਕਰਨਗੇ ਕਿ ਜਿਹੜਾ ਉਹਨਾਂ ਨੇ ਤਾਤਾਰ ਖਾਨ ਦੇ ਹਵਾਲੇ ਨਾਲ ਜਾਂ ਸਾਰੰਗ ਦੇ ਹਵਾਲੇ ਨਾਲ ਜਿਹੜਾ ਗਲਤ ਫਹਿਮੀ ਉਹਨਾਂ ਦੇ ਦਿਲਾਂ 'ਚ ਪਈ ਸੀ, ਉਹਨਾਂ ਦੇ ਜ਼ਿਹਨਾਂ 'ਚ ਪਈ ਸੀ, ਉਹ ਬਿਲਕੁਲ ਮੈਂ ਹੁਣ ਕਲੀਅਰ ਕੀਤੀ ਆ ਕਿ ਲਫ਼ਜ਼ ਖਾਲਿਸਤਾਨ ਮੁਕਾਮੀ ਆ, ਸਾਰੰਗ ਵੀ ਮੁਕਾਮੀ ਲਫ਼ਜ਼ ਆ ਅਤੇ ਤਾਤਾਰ ਵੀ ਮੁਕਾਮੀ ਲਫ਼ਜ਼ ਆ। ਅਗਰ ਕਿਸੇ ਹੋਰ ਖਿੱਤੇ ਦੇ ਵਿੱਚ ਵੀ ਇਹ ਲਫ਼ਜ਼ ਹੋਵੇ ਤਾਂ ਇਹਦਾ ਇਹ ਮਤਲਬ ਨਹੀਂ ਕਿ ਦੂਜੇ ਖਿੱਤੇ ਦਾ ਜਿਹੜਾ ਲਫ਼ਜ਼ ਨਹੀਂ ਹੈ। ਇਹ ਸੀ ਹਕੀਕਤ ਲਫ਼ਜ਼ ਸਾਰੰਗ ਅਤੇ ਲਫ਼ਜ਼ ਤਾਤਾਰ ਖਾਨ ਦੀ। ਤਾਤਾਰ ਅਤੇ ਸਾਰੰਗ ਦੋਵੇਂ ਨਾਂ ਮੁਕਾਮੀ ਆ, ਇਹ ਦੋਵੇਂ ਮੁਕਾਮੀ ਅੱਖਰ ਆ, ਅਤੇ ਦੋਵੇਂ ਬਾਹਰੋਂ ਨਹੀਂ ਆਏ ਹੋਏ। ਅਤੇ ਜ਼ਾਹਿਰੀ ਗੱਲ ਆ ਇਹ ਖਾਲਿਸਤਾਨ ਮੁਕਾਮੀ ਨਾਂ ਉਹੀ ਰੱਖ ਸਕਦਾ ਜਿਹੜਾ ਇੱਥੇ ਦੀ ਜੰਮ-ਪਲ ਹੋਏਗਾ। ਔਰ ਇੱਥੇ ਦੀ ਜੰਮ-ਪਲ ਇੱਕ ਦਿਨ ਦੀ ਨਹੀਂ, ਬਾਹਰੋਂ ਆ ਕੇ ਇੱਥੇ ਰਹਿਣ ਨਾਲ ਨਹੀਂ, ਸਦੀਆਂ ਤੋਂ ਜਿਨ੍ਹਾਂ ਦਾ ਸਿਲਸਿਲਾ ਇੱਥੇ ਚੱਲਦਾ ਆ ਰਿਹਾ ਹੋਏਗਾ, ਜਿਨ੍ਹਾਂ ਦਾ ਟਰਾਈਬ, ਜਿਨ੍ਹਾਂ ਦਾ ਕਬੀਲਾ ਇੱਥੇ ਮੌਜੂਦ ਹੋਏਗਾ। ਬਹਰਹਾਲ ਅੱਗੇ ਗੱਲ ਕਰਾਂਗੇ, ਇਹ ਸਿਲਸਿਲਾ ਥੋੜ੍ਹਾ ਜਿਹਾ ਹਾਲੇ ਜਾਰੀ ਰੱਖਣਾ ਪੈਣਾ ਵਾ ਕੁਛ ਹੋਰ ਮਾਮਲਾਤ ਦੇ ਵਿੱਚ ਵੀ, ਅਤੇ ਇਹਨੂੰ ਅੱਗੇ ਫਿਰ ਗੱਲ ਕਰਾਂਗੇ, ਇਸੇ ਟੌਪਿਕ ਨੂੰ ਅੱਗੇ ਲੈ ਕੇ ਚੱਲਾਂਗੇ।